ਬ੍ਰਿਟਿਸ਼ ਕੋਲੰਬੀਆ 'ਚ ਚੋਣ ਅਖਾੜੇ ਦਾ ਵਿਗਲ ਵੱਜ ਚੁੱਕਿਆ ਹੈ, ਜਿਸ ਵਿੱਚ ਪੰਜਾਬੀਆਂ ਦੀ ਪੂਰੀ ਚੜ੍ਹਾਈ ਹੈ। ਹੈਰੀ ਹਰਕਮਲ ਸਿੰਘ ਬੈਂਸ, ਜਿਨੀ ਜੋਗਿੰਦਰੋ ਸਿਮਸ, ਜਗਰੂਪ ਸਿੰਘ ਬਰਾੜ ਅਤੇ ਰਾਵੀ ਕਾਲੂ ਸਮੇਤ 1.5 ਦਰਜਨ ਪੰਜਾਬੀ ਚੋਣ ਅਖਾੜੇ ਵਿੱਚ ਨਿਤਰੇ ਨੇ। ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ 'ਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਦਿੱਤਾ ਗਿਆ ਹੈ ਅਤੇ ਹੋਰ ਮੁਲਕਾਂ ਲਈ ਵੀ ਇਹ ਪ੍ਰੇਰਨਾ ਸਰੋਤ ਬਣਿਆ ਹੈ। 24 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਦੱਸ ਦਈਏ ਕਿ ਸੂਬਾਈ ਚੋਣਾਂ ਪਹਿਲਾਂ 16 ਅਕਤੂਬਰ ਨੂੰ ਹੋਣੀਆਂ ਸਨ, ਪਰ ਸੱਤਾਧਾਰੀ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਸੂਬੇ 'ਚ ਆਪਣੀ ਬੱਲੇ-ਬੱਲੇ ਕਰਵਾਉਣ ਦਾ ਸਿਆਸੀ ਲਾਹਾ ਲੈਂਦਿਆਂ 1 ਸਾਲ ਪਹਿਲਾਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਨਿਊ ਡੈਮੋਕ੍ਰੈਟਿਕ ਪਾਰਟੀ ਅਤੇ ਲਿਬਰਲ ਪਾਰਟੀ ਕੋਲ 4148 ਵਿਧਾਇਕ ਨੇ, ਜਦਕਿ ਗ੍ਰੀਨ ਪਾਰਟੀ ਕੋਲ ਸਿਰਫ 3 ਸੀਟਾਂ ਨੇ। ਬ੍ਰਿਟਿਸ਼ ਕੋਲੰਬੀਆ ਦੀ 87 ਸੀਟਾਂ ਵਾਲੀ 42ਵੀਂ ਵਿਧਾਨ ਸਭਾ ਕੋਵਿਡ-19 ਦੇ ਪ੍ਰਭਾਵ 'ਚ ਕਿਵੇਂ ਕਾਇਮ ਹੋਵੇਗੀ, ਇਸ ਨੂੰ ਲੈ ਕੇ ਲੋਕ ਚਿੰਤਾ 'ਚ ਨੇ। 4 ਵਾਰ MLA ਬਣ ਚੁੱਕੇ ਹੈਰੀ ਹਰਕਮਲ ਸਿੰਘ ਬੈਂਸ ਮਜ਼ਬੂਤ ਉਮੀਦਵਾਰਾਂ ਵਜੋਂ NDP ਦੀ ਪ੍ਰਤੀਨਿਧਤਾ ਕਰ ਰਹੇ ਨੇ, ਜਿਨ੍ਹਾਂ ਦੇ ਮੁਕਾਬਲੇ ਲਿਬਰਲ ਪਾਰਟੀ ਦੇ ਪੌਲ ਬੋਪੋਰਾਈ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। BC ਵਿਧਾਨ ਸਭਾ 'ਚ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਅਤੇ 4 ਵਾਰ ਵਿਧਾਇਕ ਰਹਿ ਚੁੱਕੇ ਜਗਰੂਪ ਸਿੰਘ ਬਰਾੜ ਸਰੀ ਫਲੀਟਵੁੱਡ ਤੋਂ ਮੁੜ ਜਿੱਤਣ ਲਈ ਪੱਬਾਂ ਭਾਰ ਨੇ, ਜਿਨ੍ਹਾਂ ਨਾਲ ਚੋਣ ਦੰਗਲ ਵਿੱਚ ਸਕੂਲ ਟਰਸਟੀ ਨੌਜਵਾਨ ਗੁਰਪ੍ਰੀਤ ਸਿੰਘ ਗੈਰੀ ਥਿੰਦ ਨੂੰ BC ਲਿਬਰਲ ਨੇ ਉਮੀਦਵਾਰ ਐਲਾਨਿਆ ਹੈ। ਦਿਲਚਸਪ ਸਥਿਤੀ ਸਰੀ ਪੈਨੋਰਾਮਾ ਹਲਕੇ ਦੀ ਹੈ, ਜਿੱਥੇ NDP ਵੱਲੋਂ ਸਾਬਕਾ ਮੰਤਰੀ ਜਿਨੀ ਜੋਗਿੰਦਰੋ ਸਿਮਸ ਦਾ ਮੁਕਾਬਲਾ BC ਲਿਬਰਲ ਦੇ ਸਾਬਕਾ ਮੰਤਰੀ ਡਾਕਟਰ ਗੁਲਜ਼ਾਰ ਸਿੰਘ ਚੀਮਾ ਕਰਨਗੇ। ਜਿਨੀ ਸਿਮਸ ਨੇ ਬੀਤੇ ਸਮੇਂ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਸੀ, ਜਦਕਿ ਡਾਕਟਰ ਚੀਮਾ ਵੀ ਕਿਸੇ ਸਮੇਂ ਸੂਬਾਈ ਸਿਆਸਤ ਵਿੱਚ ਮੰਤਰੀ ਦਾ ਅਹੁਦਾ ਛੱਡ ਕੇ ਫੈਡਰਲ ਪੱਧਰ ਉੱਤੇ ਸਰਗਰਮ ਹੋਇਆ ਸੀ, ਪਰ ਸਫਲ ਨਾ ਹੋ ਸਕਿਆ। ਜਿਨੀ ਸਿਮਸ MP ਦੀ ਚੋਣ ਹਾਰਨ ਮਗਰੋਂ ਸੂਬਾ ਪੱਧਰ ਦੀ ਰਾਜਨੀਤੀ 'ਚ ਪਰਤੇ ਸਨ। NDP ਦੀ ਪੰਜਾਬਣ ਵਿਧਾਇਕ ਰਚਨਾ ਸਿੰਘ ਨੂੰ ਪਾਰਟੀ ਨੇ ਦੁਬਾਰਾ ਸਰੀ ਗ੍ਰੀਨ ਟਿੰਬਰ ਤੋਂ ਉਮੀਦਵਾਰ ਬਣਾਇਆ, ਜਿਸ ਨੇ ਆਪਣੇ ਹਲਕੇ ਦੇ ਮੁੱਦਿਆਂ ਤੋਂ ਇਲਾਵਾ ਮਨੁੱਖੀ ਹੱਕਾਂ ਦੇ ਮਸਲੇ, ਭਾਰਤ 'ਚ CAA ਕਾਨੂੰਨ ਸਮੇਤ ਫਾਂਸੀਵਾਦੀ ਤਾਕਤਾਂ ਦਾ ਵਿਰੋਧ ਕੀਤਾ ਸੀ। ਰਚਨਾ ਸਿੰਘ ਪੰਜਾਬੀ ਲੇਖਕ ਡਾਕਟਰ ਰਗਵੀਰ ਸਿੰਘ ਸਿਰਜਣਾ ਦੀ ਧੀ ਅਤੇ ਨਾਮਵਰ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਪਤਨੀ ਹੈ। ਇਸੇ ਤਰ੍ਹਾਂ ਹੀ ਡੈਲਟਾ ਹਲਕੇ ਤੋਂ NDP ਦੇ ਸਾਬਕਾ ਪਾਰਲੀਮਾਨੀ ਸਕੱਤਰ ਅਤੇ ਸਾਬਕਾ ਹਾਕੀ ਓਲੰਪੀਅਨ ਰਵੀ ਕਾਲੂ ਨੂੰ ਪਾਰਟੀ ਨੇ ਮੁੜ ਟਿਕਟ ਦਿੱਤੀ ਹੈ, ਜਿਨ੍ਹਾਂ 2017 ਵਿੱਚ BC ਵਿਧਾਨ ਸਭਾ ਅੰਦਰ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਕਸ਼ਮੀਰ ਵਿੱਚ ਧਾਰਾ 370 ਤੋੜਨ ਤੇ ਭਾਰਤ ਸਰਕਾਰ ਦੇ ਫੈਸਲੇ ਖਿਲਾਫ ਜ਼ੋਰਦਾਰ ਸ਼ਬਦਾਂ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ 'ਚ ਡਿਪਟੀ ਸਪੀਕਰ ਅਤੇ 4 ਵਾਰ ਵਿਧਾਇਕ ਬਣ ਚੁੱਕੇ ਚੌਹਾਨ ਅਤੇ ਬਰਨਬੀ ਐਡਮੰਡਜ਼ ਹਲਕੇ ਤੋਂ ਦੁਬਾਰਾ ਮੈਦਾਨ 'ਚ ਨੇ ਅਤੇ ਪਾਰਟੀ ਨੂੰ ਉਹਨਾਂ ਦੀ ਕਾਮਯਾਬੀ ਦਾ ਭਰੋਸਾ ਹੈ। ਉੱਘੇ ਵਕੀਲ ਦਸਤਾਰਧਾਰੀ ਨੌਜਵਾਨ ਅਮਨਦੀਪ ਸਿੰਘ ਰਿਚਮੰਡ ਕੁਇਨਜ਼ਬੋ ਹਲਕੇ ਤੋਂ NDP ਦੀ ਟਿਕਟ ਤੋਂ ਚੋਣ ਲੜ ਰਹੇ ਨੇ, ਜਿਨ੍ਹਾਂ ਦਾ ਮੁਕਾਬਲਾ ਲਿਬਰਲ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਟੈਲੀਵਿਜ਼ਨ ਐਂਕਰ ਜੈਸ ਜੋਹਲ ਨਾਲ ਹੋਵੇਗਾ। 1.5 ਦਰਜਨ ਦੇ ਕਰੀਬ ਚੋਣ ਮੈਦਾਨ ਵਿੱਚ ਉਤਰੇ ਪੰਜਾਬੀਆਂ ਦਾ ਭਵਿੱਖ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਖੈਰ, ਕਰੋਨਾ ਕਾਰਨ ਬਣੀ ਸਥਿਤੀ ਨੇ ਵੱਡੇ ਇਕੱਠ 'ਚ ਚੋਣ ਰੈਲੀਆਂ ਤੇ ਪੀਣ ਵਾਲਿਆਂ ਉੱਤੇ ਅਸਰ ਜ਼ਰੂਰ ਪਾਇਆ, ਪਰ ਇਸ ਦੇ ਬਾਵਜੂਦ BC ਦੀਆਂ ਚੋਣਾਂ ਨੂੰ NDP ਦੇ ਸਿਆਸੀ ਦਾਅ ਵਜੋਂ ਅਹਿਮ ਮੰਨਿਆ ਜਾ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਪੰਜਾਬੀ ਵਸੋਂ ਵਾਲੇ ਇਲਾਕਿਆਂ 'ਚ ਉਮੀਦਵਾਰਾਂ ਵੱਲੋਂ ਪੰਜਾਬੀ 'ਚ ਸਾਈਨ ਬੋਰਡ ਲਗਾਉਣ ਅਤੇ ਪੰਜਾਬੀ ਚੋਣ ਪ੍ਰਚਾਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਬਹਰਹਾਲ, ਕੈਨੇਡਾ 'ਚ ਹੋਣ ਵਾਲੀਆਂ ਚੋਣਾਂ ਤੋਂ ਆਪਣੇ ਦੇਸ਼ 'ਚ ਪੰਜਾਬੀ ਨਾਲ ਹੋ ਰਹੇ ਧੱਕੇ ਖਿਲਾਫ ਡਟਣ ਲਈ ਵੀ ਪ੍ਰੇਰਨਾ ਬਣੀ ਹੈ। ਪੰਜਾਬੀਆਂ ਦਾ ਗੜ ਮੰਨੇ ਜਾਣ ਵਾਲੇ BC 'ਚ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਸਫ਼ਰ ਜਾਰੀ ਰਹੇਗਾ। ਹਰਜਿੰਦਰ ਕੌਰ ਮੰਗਟ, ਇੰਡਸ TV, ਆਸਟ੍ਰੇਲੀਆ।